ਸਿੱਧੂ ਮੂਸੇਵਾਲਾ ਦਾ ਜਿਹੜਾ ਸਾਬਕਾ ਮੈਨੇਜਰ ਕਿਹਾ ਜਾ ਰਿਹਾ ਸ਼ਗਨਪ੍ਰੀਤ ਮਿੰਟੂ ਜੀ, ਉਹਨੂੰ ਹਾਈ ਕੋਰਟ ਤੋਂ ਝਟਕਾ। ਹਾਂਜੀ ਦੇਖੋ, ਉਹ ਸ਼ਗਨਪ੍ਰੀਤ ਦਾ ਜਿਹੜਾ ਨਾਮ ਆ ਰਿਹਾ ਸੀਗਾ, ਉਹ ਪਿਛਲੇ 2-3 ਦਿਨਾਂ ਤੋਂ ਕਾਫੀ ਚਰਚਿਤ ਸੀ। ਇਸ ਕਰਕੇ ਕਿਉਂਕਿ ਉਹਨੇ 2 ਪਟੀਸ਼ਨਾਂ ਦਾਇਰ ਕੀਤੀਆਂ ਸਨ ਹਾਈ ਕੋਰਟ ਦੇ ਵਿੱਚ। ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਉਹਨੇ 2 ਪਟੀਸ਼ਨਾਂ ਵੱਖ-ਵੱਖ ਦਰਜ ਕਰਵਾ ਕੇ ਜਾਂ ਦਾਖਲ ਕਰਵਾ ਕੇ ਕਿਹਾ ਸੀਗਾ ਕਿ ਇੱਕ ਤੇ ਮੈਨੂੰ ਥ੍ਰੈਟ ਆ, ਮਤਲਬ ਕਿ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ, ਜੀ। ਕਿ ਬਈ ਮੈਨੂੰ ਹਿਫਾਜ਼ਤ ਦਿੱਤੀ ਜਾਵੇ, ਮੈਨੂੰ ਸਿਕਿਉਰ ਕੀਤਾ ਜਾਵੇ। ਸੈਕੰਡ ਸੀਗੀ ਕਿ ਮੈਂ ਇਨਵੈਸਟੀਗੇਸ਼ਨ ਜੁਆਇਨ ਕਰਨੀ ਚਾਹੁੰਦਾ ਵਾਂ, ਪਰ ਮੈਨੂੰ ਅਗਾਊ ਜ਼ਮਾਨਤ ਦੇ ਦਿੱਤੀ ਜਾਵੇ। ਤੇ 2 ਪਟੀਸ਼ਨਾਂ ਚੋਂ ਜਿਹੜੀ ਇੱਕ ਪਟੀਸ਼ਨ ਆ, ਉਹਦਾ ਤੇ ਵੈਸੇ ਤਕਰੀਬਨ ਨਵੇੜਾ ਹੋ ਹੀ ਗਿਆ ਸੀਗਾ। ਕੋਰਟ ਨੇ ਕਿਹਾ ਸੀਗਾ ਕਿ ਤੁਸੀਂ ਤੇ ਆਸਟ੍ਰੇਲੀਆ ਫਿਰਦੇ ਹੋ, ਤੁਹਾਨੂੰ ਕਾਹਦਾ ਡਰ ਆ? ਤਾਂ ਜੇ ਭਾਰਤ ਆਉਣਾ, ਉਹ ਕਹਿੰਦੇ ਕੋਈ ਐਫੀਡੇਵਿਟ ਤਾਂ ਦਿੱਤਾ ਨਹੀਂ ਹੈ ਤੁਸੀਂ ਹਾਲੇ ਕਿ ਭਾਰਤ ਆਉਣਾ ਹੀ ਆਉਣਾ, ਪਰ ਇਹਨਾਂ ਨੇ ਕਿਹਾ ਕਿ ਟਿਕਟ ਬੁੱਕ ਹੋ ਚੁੱਕੀ ਹੈ, ਇਹਨਾਂ ਦੇ ਵਕੀਲ ਨੇ ਕਿਹਾ ਸੀਗਾ। ਜੀ। ਤਾਂ ਇਹਦਾ ਮਤਲਬ ਹੈ ਕਿ ਬਹੁਤ ਜਲਦੀ, ਮਤਲਬ ਕਿ ਆਸਟ੍ਰੇਲੀਆ ਦੇ ਜਿਹੜੇ ਕਾਇਦੇ ਨੇ, ਕਾਨੂੰਨ ਨੇ, ਇਸ ਤਰ੍ਹਾਂ ਦੇ ਜਿਹੜੇ ਵਿਜ਼ਟਰ ਵੀਜ਼ੇ ਹੁੰਦੇ ਨੇ, ਸ਼ਾਇਦ ਉਹ 3 ਕੁ ਮਹੀਨਿਆਂ ਬਾਅਦ ਕੰਮ ਹੋ ਜਾਂਦਾ, ਫਿਰ ਖਰਾਬ, ਬੰਦੇ ਨੂੰ ਆਉਣਾ ਹੀ ਪੈਂਦਾ। ਤਾਂ ਸ਼ਾਇਦ ਕੋਈ ਵੀਜ਼ੇ ਦੀ ਪ੍ਰੋਬਲਮ ਹੋਏਗੀ, ਅਦਰਵਾਈਜ਼ ਜਿਸ ਤਰ੍ਹਾਂ ਉਹ ਭੱਜਿਆ ਸੀਗਾ, ਉਸ ਤਰ੍ਹਾਂ ਆਉਣ ਦਾ ਤਾਂ ਕੋਈ ਤੁੱਕ ਨਹੀਂ ਬਣਦਾ। ਯਕਦਮ ਉਹਨੂੰ ਖਿਆਲ ਆਇਆ ਹੋਵੇ ਕਿ ਹੋ ਮੈਂ ਤਾਂ ਗਲਤੀ ਕਰ ਗਿਆ, ਜੀ। ਭਾਰਤੀ ਸੰਵਿਧਾਨ ਦੇ ਨਾਲ ਠੱਗੀ। ਨਹੀਂ, ਇਹ ਤੇ ਬਹੁਤ ਮਾੜੀ ਗੱਲ ਹੋ ਗਈ ਹੈ। ਉਹਨੂੰ ਕੋਈ ਆਕਾਸ਼ਬਾਣੀ ਹੋਈ ਹੋਵੇ ਕਿ ਨਹੀਂ ਸ਼ਗਨਿਆ ਚੱਲ ਪਿੱਛੇ, ਜੀ। ਮਿੱਟੀ ਬਾਜਾ ਮਾਰਦੀ। ਐਸਾ ਨਹੀਂ ਹੈ, ਕੋਈ ਨਾ ਕੋਈ ਸਮੱਸਿਆ ਹੋਈ ਹੋਵੇਗੀ। ਹਾਲਾਂਕਿ ਮੈਂ ਕੋਈ ਐਕਸਪਰਟ ਨਹੀਂ ਇਸ ਬਾਬਤ, ਮੈਂ ਤੇ ਪੰਜਾਬ ਤੋਂ ਬਾਹਰ ਬਹੁਤ ਘੱਟ ਗਿਆ ਵਾਂ। ਤਾਂ ਇਹ ਮਾਮਲਾ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਇਸ ਪਾਸੇ ਸੰਕੇਤ ਜ਼ਰੂਰ ਦਿੰਦਾ। ਦੂਜੀ ਗੱਲ ਜਿਹੜੀ ਪਟੀਸ਼ਨ ਦੇ ਵਿੱਚ ਕਹੀ ਗਈ ਸੀਗੀ ਅਗਾਊ ਜ਼ਮਾਨਤ ਦੀ, ਤਾਂ ਉਹਦੇ ਤੇ ਵੀ ਕਾਂਟਾ ਵੱਜ ਗਿਆ। ਸਿਕਿਉਰਿਟੀ ਦਾ ਤਾਂ ਮਤਲਬ ਕਿ ਮੈਨੂੰ ਨਹੀਂ ਲੱਗਦਾ ਕਿ ਆਸਟ੍ਰੇਲੀਆ 'ਚ ਪੰਜਾਬ ਪੁਲਿਸ ਜਾਏਗੀ ਕਿ ਆ ਜਾ ਸ਼ਗਨਿਆ, ਤੈਨੂੰ ਜਹਾਜ਼ ਦੇ ਵਿੱਚ ਆਪਾਂ ਬਾ ਹਿਫਾਜ਼ਤ ਲੈ ਚੱਲਾਂਗੇ। ਤਾਂ ਇੱਥੇ ਵੀ ਇੱਕ ਪਾਸੇ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ, ਉਹ ਤਾਂ ਤੁਸੀਂ ਉੱਥੇ ਜਾਓਗੇ ਪੰਜਾਬ ਪੁਲਿਸ ਕੋਲ, ਉੱਥੇ ਆਪਣੇ ਆਪ ਹੀ ਪਤਾ ਲੱਗ ਜਾਏਗਾ। ਇਸ ਕਰਕੇ ਝਟਕਾ ਦਿੱਤਾ ਹੈ। ਅਦਾਲਤ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਗਾਊ ਜ਼ਮਾਨਤ ਜਿਹੜੀ ਨਹੀਂ ਮਿਲੇਗੀ। ਹਾਲਾਂਕਿ 6 ਜੁਲਾਈ ਤੱਕ ਇਹ ਜਿਹੜੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਆ। ਤਾਂ ਕੁੱਲ ਮਿਲਾ ਕੇ ਹੁਣ ਸ਼ਗਨਪ੍ਰੀਤ ਜਾਂ ਤਾਂ ਇੰਡੀਆ ਨਹੀਂ ਆਏਗਾ, ਜੇ ਆਏਗਾ ਤਾਂ ਉਹਨੂੰ ਇਨਵੈਸਟੀਗੇਸ਼ਨ ਜੁਆਇਨ ਕਰਨੀ ਪਏਗੀ। ਤਾਂ ਇਨਵੈਸਟੀਗੇਸ਼ਨ ਜੇ ਉਹ ਮਤਲਬ ਕਿ ਜੁਆਇਨ ਕਰਦਾ ਹੈ, ਜਦੋਂ ਉਹਦੀ ਸ਼ਮੂਲੀਅਤ ਹੋ ਜਾਏਗੀ, ਫਿਰ ਉੱਥੇ ਜਾ ਕੇ ਇੱਕ ਨਿਸਤਾਰਾ ਹੋ ਜਾਏਗਾ ਕਿ ਕੀ ਸਿੱਧੂ ਮੂਸੇਵਾਲਾ ਜੋ ਇਹ ਗਰੋਹਬਾਜ਼ੀ ਵਾਲਾ ਚੱਲਣ ਚੱਲਦਾ ਹੈ, ਕਿ ਕਿਸੇ ਤਰੀਕੇ ਨਾਲ ਇੱਧਰ ਜਾਂ ਉੱਧਰ ਕੋਈ ਹੱਥ ਉਹਦਾ ਅੜਾਵਾ ਹੈਗਾ ਸੀਗਾ ਕਿ ਨਹੀਂ, ਇੱਥੇ ਸਾਫ਼ ਹੋ ਜਾਏਗਾ, ਕਿਉਂਕਿ ਸਾਰੀ ਗੱਲ ਇੱਥੇ ਹੀ ਖਲੋਤੀ ਹੈ। ਤੇ ਇਹਦੇ ਵਿੱਚ ਹਾਲਾਂਕਿ ਬਥੇਰਾ ਕੁਝ ਕਿਹਾ ਜਾ ਰਿਹਾ ਹੈ, ਪਰ ਜੇ ਅਧਿਕਾਰਤ ਅਸੀਂ ਕਹਿ ਲਓ ਕਿ ਸਟੇਟਮੈਂਟ ਲੈ ਕੇ ਚੱਲਣਾ ਹੋਵੇ, ਤਾਂ ਦਿੱਲੀ ਦੇ ਜਿਹੜੇ CPS ਸਪੈਸ਼ਲ ਸੈੱਲ ਦੇ, ਉਹ ਕਹਿ ਚੁੱਕੇ ਆ ਕਿ ਸ਼ਗਨਪ੍ਰੀਤ ਨੇ ਰੇਕੀ ਕਰਵਾਈ ਸੀ। ਇੱਕ ਵਾਰੀ ਨਹੀਂ, ਉਹਨਾਂ ਨੇ 2-3 ਵਾਰੀ ਕਿਹਾ ਕਿ ਰੇਕੀ ਇਹਨੇ ਕਰਵਾਈ ਸੀ, ਠਾਰ ਇਹਨੇ ਪ੍ਰੋਵਾਈਡ ਕਰਵਾਈ ਸੀਗੀ, ਸਾਰਾ ਕੁਝ ਇਹਨੇ ਕਰਵਾਇਆ। ਮਤਲਬ ਪੰਜਾਬ ਪੁਲਿਸ ਖਾਮੋਸ਼ ਹੈ, ਪਰ ਦਿੱਲੀ ਪੁਲਿਸ ਕਹਿ ਰਹੀ ਹੈ ਕਿ ਜਿਹੜੇ ਸ਼ੂਟਰ ਅਸਾਂ ਪਕੜੇ ਸਨ, ਜਿਹੜੇ ਸ਼ੂਟਰ ਅਸੀਂ ਫੜੇ ਸਨ, ਉਹਨਾਂ ਨੇ ਮੰਨਿਆ ਵਾ ਕਿ ਸਾਨੂੰ ਸਾਰਾ ਕੁਝ ਉਹਨੇ ਮੁਹੱਈਆ ਕਰਵਾਇਆ। ਤਾਂ ਹੁਣ ਦੇਖਣਾ ਇਹ ਹੋਏਗਾ ਕਿ ਦਿੱਲੀ ਪੁਲਿਸ ਜੋ ਦਾਅਵਾ ਕਰ ਰਹੀ ਹੈ, ਜੇ ਇਹ ਆਉਂਦਾ ਹੈ ਸ਼ਗਨਪ੍ਰੀਤ ਸਿੰਘ, ਜੇ ਇਨਵੈਸਟੀਗੇਸ਼ਨ ਨੂੰ ਜੁਆਇਨ ਕਰਦਾ ਆ, ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ, ਕਿ ਦਿੱਲੀ ਪੁਲਿਸ ਵਾਲਾ ਦਾਅਵਾ ਟਿਕਦਾ ਹੈ ਜਾਂ ਪੰਜਾਬ ਪੁਲਿਸ ਕੋਈ ਵੱਖਰਾ ਤੀਰ ਕੱਢ ਕੇ ਮਾਰਦੀ ਹੈ, ਦੇਖਣਾ ਹੋਏਗਾ। ਔਰ ਇਹਦੇ ਤੋਂ ਸਾਫ਼ ਹੋਏਗਾ ਕਿ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਜੋ ਗੱਲਾਂ ਕਹੀਆਂ ਜਾ ਰਹੀਆਂ ਸੀ, ਕਿ ਉਹਨਾਂ 'ਚ ਕੁਝ ਸੱਚ ਹੈ ਜਾਂ ਬਿਲਕੁਲ ਉਹ ਬਕਵਾਸ ਗੱਲਾਂ।